ਪਰ ਤੁਸੀਂ ਦੱਸੋ, ਜੇ ਉਹ ਡਰਾਕਲ ਹੁੰਦਾ ਤੇ ਡਰ ਕੇ ਸਮਝੌਤਾ ਨਾ ਕਰ ਲੈਂਦਾ, ਡਾਡਿਆਂ ਦਿਆਂ ਹੁਕਮਾਂ ਦੀ ਪੰਡ 'ਚ ਆ ਕੇ ਹਯਾਤੀ ਦੀ ਪੈੜੀ ਵਿੱਚ ਇੱਕ ਤ੍ਰਿਖੇ ਦਾਂਦਾਰ ਭੱਜ ਵਗਦਾ, ਬੇਸ਼ੱਕ ਗਿਰਜ ਉਹਦੇ ਜੁੱਸੇ ਤੇ ਸਵਾਰੀ ਕਰਦੇ। ਪੰਜਾਬੀ ਨਾਵਲ ਪਖੇਰੂ 5ਵੀਂ ਕਿਸ਼ਤ। ਬੰਦਾ ਆਪਣੇ ਆਲੇ ਦੁਆਲੇ ਵਿੱਚ ਜੇ ਮਿਸਫਿਟ ਹੋ ਜਾਏ। ਅਜਿਹੇ ਮੁਆਸ਼ਰੇ ਵਿੱਚ ਜਿੱਥੇ ਜੋਕਾਂ ਤੇ ਗਿਰਜਾਂ ਦਾ ਰਾਜ ਹੋਵੇ, ਉੱਥੇ ਸਾਰੇ ਸੋਚਣ ਸਮਝਣ ਵਾਲੇ ਬੰਦੇ ਮਿਸਫਿਟ ਹੁੰਦੇ ਨੇ। ਜੋਕਾਂ ਦੇ ਕੂਲੇ ਜੁੱਸੇ ਕਾਮਿਆਂ ਦਿਆਂ ਹਥੌੜਿਆਂ ਹੇਠ ਰੱਖ ਦਿਓ, ਗਿਰਜਾਂ ਦੀਆਂ ਲੰਮੀਆਂ ਦੌੜਾਂ ਕਿਸਾਨਾਂ ਦੀਆਂ ਦਾਦਰੀਆਂ ਅੱਗੇ ਡਾਹ ਦਿਓ, ਫੇਰ ਕੋਈ ਬੰਦਾ ਮਿਸਫਿਟ ਨਹੀਂ ਰਵੇਦਾ। ਤੇ ਉਹ ਦੁਖੀ ਹੋ ਕੇ ਆਪਣੇ ਬੂਹੇ ਵੜਦਾ ਤੇ ਵੱਖ ਹੋ ਜਾਂਦਾ ਏ। ਆਪਣਾ ਬੂਹਾ ਸੂਲਾਂ ਭਰੇ ਕਿੱਕਰ ਰਾਹ ਡੱਕ ਖਲੋਵੇ, ਅੱਗੇ ਚਿੱਟੀ ਕੰਧ ਉਸਰ ਆਵੇ ਤੇ ਉਹ ਯਾਰੀਆਂ ਦੇ ਰੁੱਖਾਂ ਦੀ ਸੰਘਣੀ ਛਾਂ ਹੇਠ ਜਾ ਖਲੋਣ ਦਾ ਚਾਰਾ ਕਰਦਾ ਏ। ਕਿਧਰੇ ਤੇ ਸਾਹ ਆਵੇ। ਤੇ ਜੇ ਇਹ ਛਾਵਾਂ ਵੀ ਵਿਰਲੀਆਂ ਹੋਣ ਲੱਗ ਪੈਣ, ਇਸ ਮਾਸ਼ਰੇ ਦੀਆਂ ਕਮੀਨੀਆਂ ਕਾਮਯਾਬੀਆਂ ਯਾਰੀ ਦੀ ਸ਼ਰਾਬ ਵਿੱਚ ਪਾਣੀ ਆਰ ਘੁਲ ਕੇ ਉਹਦਾ ਨਸ਼ਾ ਉੱਕਾ ਮੁਕਾ ਛੱਡਦੀਆਂ ਨੇ। ਹਾਂ, ਜੇ ਦੋਵੇਂ ਧਿਰਾਂ ਕਾਮਯਾਬ ਹੋਣ ਫੇਰ ਇਹ ਯਾਰੀਆਂ ਪੱਕੀਆਂ ਰਹਿੰਦੀਆਂ ਨੇ, ਉਂਝ ਨਹੀਂ। ਇਹ ਰੁੱਖ ਟੁੰਡ ਬਣ ਜਾਂਦੇ ਨੇ। ਕੌਣ ਰੁੱਠੜੇ ਯਾਰ ਮਨਾਉਂਦਾ ਈ। ਪੱਤਰ ਝੜ ਜਾਣ ਤੇ ਫੇਰ ਛਾਂ ਕਾਦੀ, ਫੇਰ ਟੁੰਡ ਹੇਠਾਂ ਖਲੋ ਰਹੋ ਜਾਂ ਰੜੇ ਮੈਦਾਨ ਵਿੱਚ। ਗੱਲ ਤੇ ਇੱਕੋ ਏ ਨਾ। ਜੇ ਨਿੱਤ ਧੁੱਪਾਂ ਵਿੱਚ ਸੜਨਾ ਏ ਤੇ ਫੇਰ ਕਿਉਂ ਨਾ ਬੰਦਾ ਉਜਾੜ ਮੈਦਾਨਾਂ ਵੱਲ ਟੁਰ ਪਏ। ਮੈਦਾਨ ਵਾਲਾ ਟੁੰਡ ਚੰਗਾ, ਜਿਹੜਾ ਮੁੱਢੋਂ ਛਾਵਾਂ ਤੋਂ ਇਨਕਾਰੀ ਹੁੰਦਾ ਏ। ਲੋਕਾਂ ਆਖਿਆ ਉਹ ਡਰਾਕਲ ਏ, ਸਮਝੌਤਾ ਕਿਉਂ ਨਹੀਂ ਕਰ ਲੈਂਦਾ। ਮੁਆਸ਼ਰੇ ਦੇ ਬੋਝ ਛੱਡਦੇ ਛੱਪੜ ਵਿੱਚ ਖਲੋਤਾ ਰਵੇ। ਘਰ ਆਲੀ ਦੇ ਅੱਗੇ ਆਪਣੇ ਜੁੱਸੇ ਨੂੰ ਪੱਥਰ ਬਣਾਏ। ਪੱਥਰ ਦਾ ਦਿਮਾਗ ਤੇ ਪੱਥਰ ਦੀਆਂ ਨਾੜਾਂ। ਯਾਰਾਂ ਦੇ ਰੁਤਬੇ ਦੀ ਕਦਰ ਕਰੇ, ਆਪਣੀ ਥਾਂ ਪਛਾਣੇ। ਇੰਜ ਕਰਨਾ ਤੇ ਡਾਢਾ ਸੌਖਾ ਏ, ਕਿਉਂ ਨਹੀਂ ਕਰਦਾ, ਨੱਸਦਾ ਕਿਉਂ ਏ। ਪਰ ਤੁਸੀਂ ਦੱਸੋ, ਜੇ ਉਹ ਡਰਾਕਲ ਹੁੰਦਾ ਤੇ ਡਰ ਕੇ ਸਮਝੌਤਾ ਨਾ ਕਰ ਲੈਂਦਾ, ਡਾਡਿਆਂ ਦਿਆਂ ਹੁਕਮਾਂ ਦੀ ਪੰਡ 'ਚ ਆ ਕੇ ਹਯਾਤੀ ਦੀ ਪੈੜੀ ਵਿੱਚ ਇੱਕ ਤ੍ਰਿਖੇ ਦਾਂਦਾਰ ਭੱਜ ਵਗਦਾ, ਬੇਸ਼ੱਕ ਗਿਰਜ ਉਹਦੇ ਜੁੱਸੇ ਤੇ ਸਵਾਰੀ ਕਰਦੇ, ਉਹਦੇ ਮਾਸ ਵਿੱਚ ਚਿੰਝਾਂ ਡੋਬ ਕੇ ਤੇ ਰੱਤ ਪੈ ਪੀਂਦੇ, ਦੌੜਾਂ ਉੱਤੇ ਰੱਜ ਪੋਚਾ ਫਿਰਦੇ। ਕਿਉਂ ਜੇ ਹਰ ਪਾਸੇ ਗਿਰਜਾਂ ਦਾ ਰਾਜ ਸੀ। ਉਹਨੇ ਸਾਰਾ ਕੁਝ ਕਰਨ ਤੋਂ ਨਾ ਕਰ ਛੱਡੀ ਤੇ ਉਹਦੇ ਚਾਰੇ ਪਾਸੇ ਚਿੰਝਾਂ ਦੀਆਂ ਕੰਧਾਂ ਖਲੋ ਗਈਆਂ। ਇਹ ਕੰਧਾਂ ਵੇਲੇ ਨਾਲ ਨੇੜੇ ਹੁੰਦੀਆਂ ਗਈਆਂ। ਚਿੰਝਾਂ ਦੀ ਕਾਲ ਕੋਠੀ ਇੰਨੀ ਸੌੜੀ ਹੋ ਗਈ ਜੇ ਸਾਹ ਲੈਣਾ ਵੀ ਔਖਾ ਹੋ ਗਿਆ। ਜੇ ਕੁਝ ਚਿਰ ਉਹ ਉਸ ਜਹਾਨ ਅੰਦਰ ਰਹਿੰਦਾ ਤੇ ਗਿਰਜਾਂ ਉਹਦੀਆਂ ਅੱਖਾਂ ਕੱਢ ਲੈਣੀਆਂ ਸਨ, ਕੰਨਾਂ ਦੇ ਪਰਦੇ ਪਾੜ ਛੱਡਣੇ ਸਨ ਤੇ ਜਿਬ ਮੁੱਢੋਂ ਪੱਟ ਕੇ ਖਾ ਛੱਡਣੀ ਸੀ। ਉਹਨੇ ਆਪਣੇ ਅੰਦਰ ਵਿੱਚ ਬੋਕਰ ਫੇਰ ਕੇ ਉਹਨੂੰ ਇੰਜ ਸਾਫ਼ ਕਰ ਲਿਆ ਜਿਸ ਸਿਵਾਏ ਉਡੀਕ ਦੇ ਹੋਰ ਕਾਈ ਸ਼ੈ ਉੱਥੇ ਨਾ ਰਹੀ। ਤੇ ਫੇਰ ਉਹ ਇਸ ਮੈਦਾਨ ਵਿੱਚ ਆ ਖਲੋਤਾ। ਉਹਨੇ ਚਾਰ ਚੁਫੇਰੇ ਵੇਖਿਆ। ਤਰੂੰ ਪਾਸਿਆਂ ਉਜਾੜਾਂ ਦੇ ਉਜੜੇ ਹੋਏ ਪਖੇਰੂ ਸੁੱਤੇ ਹੋਏ ਸਨ ਤੇ ਚੌਥੇ ਪਾਸੇ ਉਹਦਾ ਕੱਲਾ ਬੇਲੀ ਟੁੰਡ, ਪੱਤਰਾਂ ਟਾਹਣੀਆਂ ਬਾਜ। ਸ਼ਾਮਾਂ ਪਈਆਂ ਤੇ ਇਸ ਮੈਦਾਨ ਦੀ ਹਯਾਤੀ ਵਿੱਚ ਪਹਿਲੀ ਵਾਰ ਬੰਦੇ ਦੀ ਰੂਹ ਦੀ ਸੰਗੀ ਨਾਲ ਇੱਕ ਲਾਪੇ ਦਾ ਤੈਂਦਵਾ ਚੰਬੜ ਗਿਆ, ਆਪਣੇ ਬੇਅੰਤ ਪੈਰਾਂ ਨਾਲ। ਅੱਜ ਦੀ ਰਾਤ ਕਿਵੇਂ ਲੰਘੇਦੀ। ਸੂਰਜ ਡੁੱਬਿਆ ਤੇ ਉਹਦੇ ਚਾਰ ਚੁਫੇਰੇ ਦਾ ਮੈਦਾਨ ਇੰਜ ਪੀਲਾ ਪੈ ਗਿਆ ਜਿਵੇਂ ਕਿਸੇ ਜਨਾਜ਼ੇ ਉੱਤੇ ਗੁੱਟੇ ਦੇ ਫੁੱਲਾਂ ਦੀ ਚਾਦਰ ਵਿਛੀ ਹੋਵੇ। ਪਾਲੇ ਦੇ ਠੰਡੇ ਹੱਥ ਅਰਸ਼ਾਂ ਤੋਂ ਉਤਰ ਕੇ ਹਰ ਸ਼ੈ ਨੂੰ ਮਦੋਲ ਛੜਿਆ। ਬੰਦੇ ਦੇ ਹੱਥ ਪੈਰ ਠੰਡੇ ਸੀਤ ਹੋ ਗਏ। ਉਹ ਇੰਜ ਬੇਖਤਿਆਰਾ ਹੋ ਕੇ ਕੰਬਣ ਲੱਗ ਪਿਆ ਜਿਵੇਂ ਪੱਕੀ ਹੋਈ ਬੇਰੀ ਬਾਲਾਂ ਦੇ ਇੱਕੋ ਝੂਣੇ ਨਾਲ ਬੇਖਤਿਆਰੀ ਹੋ ਜਾਂਦੀ ਏ। ਉਹਦੇ ਅੰਦਰ ਸਾਈਂ ਦਾ ਮੱਚ ਵੀ ਕੁਝ ਨਹੀਂ ਸੀ ਕਰ ਸਕਦਾ। ਮੈਂ ਤੇਰੇ ਅੰਦਰ ਨੂੰ ਤੇ ਗਰਮਾਈ ਪੁਚਾ ਸਕਣਾ, ਪਰ ਬਾਹਰ ਦੀ ਜ਼ਿੰਮੇਦਾਰੀ ਤੇਰੀ ਏ। ਤੂੰ ਆਪਣਾ ਚਾਰਾ ਆਪ ਕਰ। ਉਹਨੂੰ ਇਕਲਾਪੇ ਦੀਆਂ ਜਿਭਾਂ ਚਟਿਆ। ਪਿੰਡੇ ਅੰਦਰ ਇਕਲਾਪੇ ਦੀਆਂ ਸੂਲਾਂ ਖੁੱਭੀਆਂ। ਇਹ ਰੱਤ ਚੁੱਪਣ ਵਾਲੀਆਂ ਜੋਕਾਂ ਦੀ ਨਿੰਮੀ ਪੀੜ ਨਹੀਂ ਸੀ, ਜੁੱਸੇ ਨੂੰ ਛਾਣਨੀ ਕਰ ਛੱਡਣ ਵਾਲੀ ਇਕਲਾਪੇ ਦੀ ਪੀੜ ਸੀ। ਮੈਨੂੰ ਇੱਕ ਬੇਲੀ ਚਾਹੀਦਾ ਏ। ਮੈਂ ਇਜਤਮਾਹੀ ਜਾਨਵਰ ਹਾਂ, ਮੈਂ ਇਕੱਲਾ ਨਹੀਂ ਰਹਿ ਸਕਦਾ। ਮੈਂ ਗੱਲਾਂ ਕਰਨਾ ਚਾਹੁੰਦਾ ਹਾਂ। ਮੇਰਾ ਜਬੜਾ ਇੰਨੇ ਚਿਰ ਤੋਂ ਭੀੜਿਆ ਹੋਇਆ ਏ ਜੇ ਹੁਣ ਪੀੜ ਕਰਦਾ ਏ। ਮੇਰੀ ਜਿਬ ਤਾਲੂ ਉੱਤੇ ਕਿਸੇ ਬੁੱਢੇ ਖਚੋਪੜਾਰ ਬਹਿ ਕੇ ਅੱਕ ਗਈ ਏ। ਇਹ ਹਿਲਣਾ ਚਾਹੁੰਦੀ ਏ ਤੇ ਮੈਂ ਗੱਲਾਂ ਕਰਨੀਆਂ ਨੇ। ਇਹ ਮੈਨੂੰ ਪੱਕ ਪਤਾ ਨਹੀਂ। ਬਸ ਮੈਨੂੰ ਇੱਕ ਬੇਲੀ ਚਾਹੀਦਾ ਏ। ਕਮਿਊਨੀਕੇਸ਼ਨ ਮੇਰੇ ਲਈ ਕੋਈ ਮਸਲਾ ਨਹੀਂ। ਕਾਲੀ ਮੌਤ ਰਾਤ ਬਾਹਾਂ ਖਿਲਾਰੀਆਂ ਤੇ ਉਜਾੜ ਮੈਦਾਨ ਟੁੰਡ ਤੇ ਬੰਦੇ ਨੂੰ ਜੱਫਾ ਮਾਰ ਕੇ
ਹਨੇਰਿਆਂ ਦੇ ਡੂੰਘੇ ਸਮੁੰਦਰਾਂ ਵਿੱਚ ਚੁੱਭੀ ਮਾਰ ਗਈ। ਇੱਕ ਬੱਦਲ, ਕਾਲਾ ਸ਼ਾਹ ਗੱਜਦਾ ਬੱਦਲ, ਗਿਰ ਜਾਂਦਾ ਇੱਕ ਬੱਦਲ, ਪਹਾੜ ਪਾਸਿਓਂ ਸ਼ੂਕਦਾ ਚੜਿਆ, ਖੰਭਾਂ ਦੀ ਸ਼ੂਕਰ, ਵਾਹ ਵਰੋਲੇ ਦੇ ਪਹਿਲੇ ਤੇ ਲੰਮੇ ਸਾਰ ਹੌਲੀ ਜਿਹੀ ਕੰਨਾਂ ਕੋਲ ਅਪੜੀ ਤੇ ਫੇਰ ਨੇੜੇ ਡੁੱਕਣ ਲੱਗ ਪਈ। ਬੰਦੇ ਆਪਣੇ ਉੱਤੇ ਖਲੋਤੇ ਅਸਮਾਨ ਵੱਲ ਵੇਖਿਆ। ਪਹਿਲਾਂ ਤੇ ਦੋ ਸਨ, ਇੱਕ ਖੋਤਾ ਅੱਜ ਅੱਜੜ ਦਾ ਅੱਜੜ ਕਿੱਥੋਂ ਆ ਗਿਆ ਏ। ਉਹਦਾ ਹੱਥ ਆਪਣੀ ਪਿੱਠ ਵੱਲ ਗਿਆ। ਨਹੀਂ, ਮੈਂ ਇਹਨਾਂ ਨੂੰ ਆਪਣੀ ਪਿੱਠ ਅੰਦਰ ਚੁੰਝਾਂ ਨਹੀਂ ਵੜਨ ਦਿਆਂਗਾ। ਮੈਂ ਉਸ ਜਹਾਨ ਤੋਂ ਟੁਰ ਆਇਆ ਹਾਂ ਜਿੱਥੇ ਇਹ ਕੁਝ ਹੁੰਦਾ ਸੀ। ਮੈਂ ਆਮੇ ਜੁਲਾ ਦਾ ਖੋਤਾ ਨਹੀਂ, ਇੱਕ ਖੋਤਾ। ਗਿਰਜਾਂ ਦੀ ਸ਼ੂਕਰ ਨੇੜੇ ਆਉਣ ਲੱਗ ਪਈ, ਹੋਰ ਨੇੜੇ। ਉਹਦੇ ਕੋਲ ਕਲਰਾਠੀ ਜ਼ਿਮੀ ਦੇ ਇੱਕ ਟੋਟੇ ਨੇ ਆਪਣੇ ਉੱਤੇ ਵਿਛੀ ਧੁੱਪ ਚੂਪ ਲਈ ਤੇ ਹਨੇਰਿਆਂ ਦਾ ਬੂਹਾ ਮੱਲ ਲਿਆ। ਮੌਤ ਦਾ ਪਰਛਾਵਾਂ, ਗਿਰਜਾਂ ਦੇ ਕਾਲੇ ਬੱਦਲ ਦਾ ਪਰਛਾਵਾਂ ਬੰਦੇ ਦੇ ਦਿਲ ਵਿੱਚ ਡਰ ਦੇ ਸਪੁੰਗੜੇ ਪੁੱਛਲੇ ਲਾਈ। ਆਹੋ, ਮੇਰਾ ਵਜੂਦ ਹੈ, ਮੈਂ ਡਰ ਹਾਂ। ਜ਼ਿਮੀ ਦਾ ਟੋਟਾ ਜਿਹੜਾ ਰੁਸ਼ਨਾਈਓਂ ਵੱਖ ਹੋ ਕੇ ਹਨੇਰਿਆਂ ਵੱਲ ਮੁੱਖ ਮੋੜ ਗਿਆ ਸੀ, ਵਧਣ ਲੱਗ ਪਿਆ। ਗਿਰਜਾਂ ਨੀਵੀਆਂ ਹੁੰਦੀਆਂ ਗਈਆਂ। ਜ਼ਿਮੀ ਉੱਤੇ ਉਹਨਾਂ ਦਾ ਪਰਛਾਵਾਂ ਵੀ ਸਿਆਹੀ ਚੂਸ ਉੱਤੇ ਡਿੱਗੇ ਇੱਕ ਤੁਬਕੇ ਹਾਰ ਵੱਡਾ ਹੁੰਦਾ ਗਿਆ। ਵਾਹ ਵਰੋਲੇ ਦੇ ਲੰਮੇ ਸਾਹ ਹੁਣ ਸੌਣ ਦੀ ਬਦਲੀ ਹਾਰ ਗੱਜਣ ਲੱਗ ਪਏ। ਲੱਖਾਂ ਫਨੀਅਰ ਸੱਪਾਂ ਦੀ ਸ਼ੂਕ, ਪਰਛਾਵਾਂ ਪਾਣੀ ਵਿੱਚ ਡਿੱਗੇ ਨੀਲ ਹਾਰ ਵੱਧਦਾ ਗਿਆ। ਬੰਦਾ ਪਰਛਾਵੇਂ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਕਿਸੇ ਉਹਦੇ ਉੱਤੇ ਟੂਣਾ ਕਰ ਦਿੱਤਾ ਏ, ਬੇਇਖਤਿਆਰਾ ਹੋ ਕੇ। ਉਹ ਆਪਣੇ ਸਿਰ ਉੱਤੇ ਗੱਜਦੀ ਮੌਤ ਵੱਲ ਵੇਖਣ ਦਾ ਜਿਗਰਾ ਕਿੱਥੋਂ ਲੈਂਦਾ। ਬਸ ਉਹ ਗੁੰਮਸੁੰਮ ਹੋ ਕੇ ਪਰਛਾਵੇਂ ਵੱਲ ਵੇਖਦਾ ਰਿਹਾ, ਜਿਹੜਾ ਵੱਧਦੇ ਹੜ ਹਾਰ ਉਹਦੇ ਪੈਰਾਂ ਕੋਲ ਅਪੜਦਾ ਸੀ ਪਿਆ। ਪਰਛਾਵਾਂ ਜਿੰਨਾ ਨੇੜੇ ਹੁੰਦਾ, ਗਿਰਜਾਂ ਤੇ ਉਹਦੇ ਵਿਚਕਾਰ ਫਾਸਲਾ ਉਸੇ ਹਿਸਾਬ ਨਾਲ ਘਟਦਾ ਜਾਂਦਾ। ਅਖੀਰ ਪਰਛਾਵਾਂ ਪੈਰਾਂ ਕੋਲ ਅਪੜ ਗਿਆ, ਬੂਟਾਂ ਤੇ ਪਿਆ, ਗੋਡਿਆਂ ਉੱਤੇ ਚੜਿਆ, ਚੂਕਣਿਆਂ ਤੀਕ ਪੁੱਜਿਆ, ਸੀਨੇ ਉੱਤੇ ਚੜ ਬੈਠਾ, ਮੋਢਿਆਂ ਤੇ ਸਵਾਰ ਹੋਇਆ ਤੇ ਫੇਰ ਉਹਦੇ ਸਾਰੇ ਜੁੱਸੇ ਉੱਤੇ ਛਾਂ ਹੋ ਗਈ। ਪਰਛਾਵੇਂ ਦਾ ਡੋਬੂ ਹੜ, ਉਹਦੀਆਂ ਅੱਖਾਂ ਇੱਕ ਪੁਤਲੀ ਵਾਂਗ ਅਚਣਚੇਤ ਖੁੱਲ ਗਈਆਂ। ਜਾਗ, ਜੇ ਤੂੰ ਇੱਕ ਪਲ ਹੋਰ ਇੰਜੇ ਖਲੋਤਾ ਰਿਓ ਤੇ ਤੇਰੇ ਜੁੱਸੇ ਉੱਤੇ ਗਿਰਜਾਂ ਦਾ ਪਰਛਾਵਾਂ ਨਹੀਂ, ਉਹਨਾਂ ਦੀਆਂ ਚੁੰਝਾਂ ਹੋਣਗੀਆਂ। ਜਾਗ। ਉਹਨੇ ਦਿਲ ਪੀੜਾ ਕਰਕੇ ਅਸਮਾਨ ਵੱਲ ਵੇਖਿਆ। ਉਹਨੂੰ ਅਸਮਾਨ ਤੇ ਨਾ ਦਿਸਿਆ ਜੇ ਵਿਚਕਾਰ ਗਿਰਜਾਂ ਦੀ ਉਡਾਰੂ ਕੰਧ ਸੀ। ਨਜ਼ਰਾਂ ਸਾਹਮਣੇ ਬੇਅੰਤ ਗਿਰਜਾਂ ਦੇ ਖੰਭ ਖਿਲਾਰੇ। ਖਬਰੇ ਉਹ ਬੇਅੰਤ ਸਨ ਜਾਂ ਇੱਕੋ ਏਡੀ ਵੱਡੀ ਗਿਰਜ ਸੀ ਜਿਹਦੇ ਖੰਭ ਅੱਧ ਅਸਮਾਨ ਉੱਤੇ ਖਿਲਰੇ ਹੋਏ ਸਨ। ਨਹੀਂ, ਇੱਕ ਗਿਰਜ ਨਹੀਂ ਸੀ, ਬੇਅੰਤ ਸਨ। ਖੰਭਾਂ ਦਾ ਉਸਾਰਿਆ ਹੋਇਆ ਇੱਕ ਘੇਰਾ ਸੀ। ਲੰਮੀਆਂ ਧੌਣਾਂ ਦੀਆਂ ਕੰਧਾਂ ਸਨ ਜਿਨ੍ਹਾਂ ਵਿਚਕਾਰ ਇੱਕ ਨਿੱਕਾ ਜਿਹਾ ਖਿੰਨੂ ਰਿੜਦਾ ਫਿਰਦਾ ਸੀ, ਪਿੰਗ ਪਾਂਗ ਦੇ ਚਿੱਟੇ ਬਾਲ ਜਿਹੜਾ, ਜਿਵੇਂ ਹਨੇਰਿਆਂ ਦੇ ਸਮੁੰਦਰਾਂ ਉੱਤੇ ਇੱਕ ਚਿੱਟਾ ਬਗਲਾ। ਉਹਦੇ ਬੱਗੇ ਜੁੱਸੇ ਉੱਤੇ ਰੱਤ ਦੇ ਸੂਏ ਛੱਟੇ। ਇੱਕ ਚਿੰਝ ਉਹਦੇ ਨਰੋਲ ਪਿੰਡੇ ਵਿੱਚ ਖੁੱਭਦੀ। ਬਰਛੀ ਵਿੱਚ ਪਰੋਏ ਹੋਏ ਕਿਸੇ ਬੰਦੇ ਯਾਰ ਖੇਤੋਂ ਤੜਫ ਕੇ ਆਪਣੇ ਆਪ ਨੂੰ ਵੱਖ ਕਰਦਾ, ਭਵਾਟੀ ਲੈ ਕੇ ਦੂਜੇ ਪਾਸੇ ਉਡਾਰੀ ਮਾਰਦਾ ਤੇ ਇੱਕ ਹੋਰ ਚਿੰਝ ਦੀ ਬਰਛੀ ਵਿੱਚ ਪਰੋ ਗੱਦਾ। ਸਾਰੀਆਂ ਚਿੰਝਾਂ ਉੱਤੇ ਰੱਤ ਦੇ ਨਿਸ਼ਾਨ ਸਨ, ਪਰ ਗਿਰਜਾਂ ਨਿਰੀਆਂ ਚਿੰਝਾਂ ਗਿਲੀਆਂ ਕਰਕੇ ਨਹੀਂ ਬਹਿ ਰਹਿੰਦੀਆਂ। ਚਿੰਝਾਂ ਦੇ ਅੱਗੇ ਧੌਣ ਹੁੰਦੀ ਏ ਤੇ ਜਦੋਂ ਤੀਕ ਧੌਣ ਸੂਈ ਨਾ ਹੋਵੇ ਸਵਾਦ ਨਹੀਂ ਆਉਂਦਾ। ਕਦੀ ਤੂੰ ਬੰਦਾ ਖਾਧਾ ਏ? ਕੋਈ ਇੱਕ ਵਾਰ ਖਿੰਨੂ ਵੱਲ ਧਿਆਨ ਕਰ। ਬੰਦੇ ਦਾ ਵੇਲਾ ਨਹੀਂ ਆਇਆ। ਖਬਰੇ ਹਯਾਤੀ ਦੀ ਖੇਡ ਇਸੇ ਤਰ੍ਹਾਂ ਦੀ ਹੁੰਦੀ ਏ, ਬੰਦੇ ਸੋਚਿਆ, ਪਰ ਇਹ ਖੇਡ ਨਹੀਂ ਸੀ। ਅਣਗਿਣਤ ਚਿੰਝਾਂ ਤੇ ਇੱਕ ਖਿੰਨੂ ਵਿਚਕਾਰ ਖੇਡ ਕਦੀ ਨਹੀਂ ਹੋ ਸਕਦੀ। ਹਾਂ, ਹਯਾਤੀ ਤੇ ਮੌਤ ਦਾ ਘੋਲ ਆਖ ਲਓ। ਖੰਭਾਂ ਦਾ ਖਿੰਨੂ ਚਿੰਝਾਂ ਦੇ ਘੇਰੇ ਵਿੱਚ ਇੰਜ ਮਧੋਲਿਆ ਗਿਆ ਜਿਵੇਂ ਖਰਵਾ ਹੱਥ ਕੁਆਰੀ ਦੀਆਂ ਸੋਲੜੀਆਂ ਛਾਤੀਆਂ ਮਧੋਲਦਾ ਏ। ਖੰਭਾਂ ਦੇ ਖਿੰਨੂ ਚਾਰ ਚੁਫੇਰੇ ਉਸਰੀ ਮੌਤ ਦੀ ਕੰਧ ਨਾਲ ਟੱਕਰਾਂ ਮਾਰਦਾ ਬਾਹਰ ਨਿਕਲਣ ਦਾ ਚਾਰਾ ਕਰਦਾ, ਪਰ ਹਰ ਵਾਰੀ ਇੱਕ ਹੋਰ ਚਿੰਝ ਗਿੱਲੀ ਹੋ ਜਾਂਦੀ। ਅਖੀਰ ਦੀ ਘੜੀ ਨੇੜੇ ਢੁੱਕ ਪਈ। ਕਾਲਾ ਬੱਦਲ ਬੰਦੇ ਦੇ ਸਿਰ ਉੱਤੇ ਗੱਜਣ ਲੱਗ ਪਿਆ। ਖੰਭਾਂ ਦਾ ਖਿੰਨੂ ਅਧਮੋਇਆ ਹੋ ਗਿਆ। ਹੁਣ ਜੇ ਇੱਕ ਵੀ ਚਿੰਝ ਉਹਦੇ ਵਿੱਚ ਖੁੱਭਦੀ ਤੇ ਉਹਦੀ ਉਡਾਰੀ ਹਮੇਸ਼ਾ ਲਈ ਮੁੱਕ ਜਾਂਦੀ। ਮੈਨੂੰ ਇੱਕ ਬੇਲੀ ਚਾਹੀਦਾ ਏ। ਬੰਦੇ ਧੌਣ ਉੱਚੀ ਕੀਤੀ। ਲੱਖਾਂ ਵਰਿਆਂ ਪਹਿਲੋਂ ਖੜਾਚੇ ਜੰਗਲੀ ਜ਼ੋਰ ਨੂੰ ਸੱਦਾ ਗਲਿਆ। ਐਸ ਜ਼ੋਰ ਨੂੰ ਆਪਣਿਆਂ ਗਿੱਟਿਆਂ ਵਿੱਚੋਂ ਖਿੱਚ ਕੇ ਸੀਨੇ ਤੇ ਕਪੜਾਇਆ। ਐਸ ਕਹਿਰ ਨੂੰ ਦਿਲ ਵਿੱਚ ਬਲਦੇ ਭਾਂਬੜ ਵਿੱਚੋਂ ਲੰਘਾ ਕੇ ਅੱਖਾਂ ਵਿੱਚ ਡੋਲ ਦਿੱਤਾ
ਤੇ ਫੇਰ ਇਹ ਬਲਦੀਆਂ ਅੱਖਾਂ ਗਿਰਜਾਂ ਦੀ ਕੰਧ ਉੱਤੇ ਰੱਖ ਦਿੱਤੀਆਂ। ਜਿਵੇਂ ਤੂੜੀ ਉੱਤੇ ਦੋ ਚੰਗਿਆੜੇ ਡਿੱਗ ਪੈਣ, ਇੰਜ ਮੌਤ ਦੀ ਕੰਧ ਵਿੱਚ ਦੋ ਮੋਰੀਆਂ ਹੋ ਗਈਆਂ। ਦੋ ਫਟ ਪੈ ਗਏ। ਖੰਭਾਂ ਦੇ ਖਿੰਨੂ ਗੁੱਪ ਹਨੇਰੇ ਵਿੱਚ ਲਿਸ਼ਕਦੀਆਂ ਦੋ ਵਿਰਲਾਂ ਵੇਖੀਆਂ। ਵਿਰਲਾਂ ਵਿੱਚੋਂ ਰੁਸ਼ਨਾਈ ਪੱਬਾਂ ਬਾਹਰ ਟੁਰਦੇ ਚੋਰ ਆਰ ਅੰਦਰ ਵੜਦੀ ਸੀ ਪਈ। ਹਯਾਤੀ ਦਾ ਸੱਦਾ। ਉਹਨੇ ਇੱਕ ਉਡਾਰੀ ਮਾਰੀ ਤੇ ਵਿਰਲਾਂ ਵਿੱਚੋਂ ਲੰਘ ਕੇ ਬਾਹਰ ਆ ਗਿਆ। ਇੱਕ ਲੰਮਾ ਸਾਹ, ਆਜ਼ਾਦੀ ਦਾ ਸਾਹ, ਰੁਸ਼ਨਾਈ ਦਾ ਸਾਹ। ਬੰਦੇ ਆਪਣਾ ਹੱਥ ਉੱਚਾ ਕੀਤਾ ਤੇ ਤਲੀ ਖੋਲ ਦਿੱਤੀ। ਖੰਭਾਂ ਦਾ ਖਿੰਨੂ ਹੇਠਾਂ ਆਇਆ। ਪੁਰੇ ਦੇ ਇੱਕ ਬੁੱਲ੍ਹੇਆਰ ਚੁੱਪ ਚੁਪੀਤੇ ਤਲੀ ਤੇ ਬਹਿ ਗਿਆ। ਕੱਖੋਂ ਔਲਾ ਸੀ। ਇਹ ਪਖੇਰੂ ਸੀ। ਬੰਦੇ ਦੀਆਂ ਅੱਖਾਂ ਵਿੱਚੋਂ ਡੁੱਲਦੇ ਕਹਿਰ ਦੇ ਸੇਕ ਗਿਰਜਾਂ ਦੇ ਜੁੱਸਿਆਂ ਨੂੰ ਇੰਜ ਲੂਸਿਆ ਪਈ ਉਹਨਾਂ ਦਾ ਕਾਲਾ ਬੱਦਲ ਬੇਖਤਿਆਰਾ ਹੋ ਕੇ ਅਸਮਾਨਾਂ ਵੱਲ ਉੱਡ ਗਿਆ। ਬੇਖਤਿਆਰਾ ਜਿਵੇਂ ਕਿਸੇ ਵਾਹ ਵਰੋਲੇ ਵਿੱਚ ਫਸ ਗਿਆ ਹੋਵੇ। ਬੰਦੇ ਦੀ ਤਲੀ ਨੂੰ ਪਖੇਰੂ ਦੇ ਕੂਲੇ ਪਹੁੰਚੇ ਇੰਜ ਜਾਪੇ ਜਿਵੇਂ ਪਿਓ ਦੀ ਚੌੜੀ ਕੰਡ ਤੇ ਸੁੱਤਾ ਪਿਆ ਬਾਲ ਆਪਣੇ ਨਰੋਲ ਹੱਥ ਰੱਖ ਦਿੰਦਾ ਏ। ਕੀ ਗੱਲ ਏ? ਆਮੇ ਜੁਲਾ ਦੇ ਖੋਤੇ ਉਸ ਜਹਾਨ ਵਿੱਚ ਮੁੱਕ ਗਏ ਨੇ ਜੇ ਤੇਰੇ ਜੇ ਬੋਟ ਦੇ ਖੇੜੇ ਪੈ ਗਏ ਨੇ। ਬੰਦੇ ਦੀ ਤਲੀ ਉੱਤੇ ਪਖੇਰੂ ਦੀਆਂ ਪਹੁੰਚੀਆਂ ਨਿੰਮਾ ਜਿਹਾ ਭਾਰ ਪਾਇਆ। ਉਹ ਉੱਡਿਆ ਤੇ ਟੁੰਡ ਉੱਤੇ ਜਾ ਕੇ ਬਹਿ ਗਿਆ। ਟੁੰਡ ਦੇ ਸੁੱਕੇ ਟਾਹਣਾ ਉੱਤੇ ਉਹਦੇ ਲਹੂ ਦੇ ਤੁਬਕੇ ਡਿੱਗੇ। ਉਹਦੇ ਸਾਰੇ ਖੰਭ ਵੱਖੋ ਵੱਖ ਦਿਸਦੇ ਸਨ ਪਏ। ਇੱਕ ਖੰਭ ਉਹਦੇ ਜੁੱਸੇ ਨਾਲੋਂ ਵੱਖ ਹੋਇਆ ਤੇ ਜ਼ਿਮੀ ਵੱਲ ਪਹਿਲਾਂ ਪਾਉਂਦਾ ਉਤਰਨ ਲੱਗ ਪਿਆ। ਬੰਦੇ ਆਪਣਾ ਹੱਥ ਵਧਾਇਆ। ਜ਼ਿਮੀ ਤੇ ਡਿੱਗਣ ਤੋਂ ਪਹਿਲਾਂ ਖੰਭ ਨੂੰ ਝੁੱਪ ਲਿਆ ਤੇ ਆਪਣੇ ਕੋਟ ਦੇ ਕਾਲਰ ਉੱਤੇ ਲਾ ਲਿਆ। ਇੰਜ ਇਕਲਾਪੇ ਦੇ ਸ਼ੀਸ਼ੇ ਵਿੱਚ ਤਰੇੜ ਪਈ। ਬੰਦੇ ਤੇ ਪਖੇਰੂ ਦੀ ਸਾਂਝ ਦਾ ਮੁੱਢ ਵੱਜਿਆ।